ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਅਤੇ ਜਿੱਥੇ ਹੋ ਹੱਸਦੇ ਰਹੋ, ਵਸਦੇ ਰਹੋ। ਅਤੇ ਇਸਲਾਮਾਬਾਦ ਵਾਲਿਆਂ ਨੂੰ ਮੁਬਾਰਕ ਹੋਵੇ, ਪਿੰਡੀ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਕਿ ਰਾਹ ਖੁੱਲ੍ਹਣ ਵਾਲੇ ਨੇ। ਫਿਰ ਇਸਲਾਮਾਬਾਦ ਦੇ ਬਲੂ ਏਰੀਏ 'ਚ ਫਸੇਗੀ ਟ੍ਰੈਫਿਕ ਜਾਮ ਹੋਣਗੇ, ਫੈਜ਼ਾਬਾਦ 'ਤੇ ਹੋਣਗੇ, 26 ਨੰਬਰ ਚੁੰਗੀ 'ਤੇ ਹੋਏਗੀ। ਵਜ੍ਹਾ ਇਹ ਰਾਣੀਆਂ ਨੇ ਆਖਰ ਕਹਿ ਦਿੱਤਾ ਕਿ ਅਸੀਂ ਆ ਰਹੇ ਹਾਂ, ਅਤੇ ਪਹੁੰਚ ਚੁੱਕੇ ਨੇ। ਬਲਕਿ ਅੱਜ 'ਤੇ ਜਦੋਂ ਤੁਸੀਂ ਵੇਖ ਰਹੇ ਹੋ ਸਕਦਾ ਹੈ ਕਿ ਅਮਰੀਕੀ ਵੀ ਟੁਰ ਪਏ ਹੋਣ ਜਾਂ ਪਹੁੰਚ ਹੀ ਚੁੱਕੇ ਹੋਣ। ਅਤੇ ਬੜੀ ਖੁਸ਼ੀ ਦੀ ਖਬਰ ਹੈ ਕਿ ਪਹੁੰਚ ਗਏ ਨੇ ਆਖਰ। ਬੜੇ ਅਜ਼ਾਬ ਸੀ ਇਹ ਜ਼ਿੰਦਗੀ ਲੋਕਾਂ ਦੀ ਇੱਥੇ। ਅਤੇ ਚੌਧਰੀ ਸਾਹਿਬ ਵੀ ਬੜੇ ਪਰੇਸ਼ਾਨ ਸਨ। ਹਾਲਾਂਕਿ ਸਬਜ਼ੀ ਮੰਡੀ ਦੇ ਕੋਲ ਹੀ ਰਹਿੰਦੇ ਨੇ, ਸਬਜ਼ੀ ਮੰਡੀ ਸਬਜ਼ੀ ਨਹੀਂ ਸੀ ਕਹਿੰਦੇ ਨੇ ਉੱਥੇ, ਅਤੇ ਇੱਥੇ ਗੋਸ਼ਤ ਨਹੀਂ ਸੀ ਮਿਲ ਰਿਹਾ, ਮਾਰਕੀਟਾਂ ਸੁਨਸਾਨ ਹੋ ਗਈਆਂ। ਇਹ ਕੋਈ ਅਫਵਾਹੀ ਸੀ ਜਾਂ ਅਸਲ ਵਿੱਚ ਹੋ ਵੀ ਰਿਹਾ ਸੀ ਚੌਧਰੀ ਸਾਹਿਬ? ਨਹੀਂ ਰਾਣਾ ਸਾਹਿਬ, ਅੱਛਾ। ਮਸਲੇ ਤਾਂ ਬੜੇ ਸੀ। ਹੂੰ ਅਤੇ ਹੂੰ ਪੂਰਾ ਇਹ ਮਤਲਬ 19 ਅਪ੍ਰੈਲ ਤੋਂ ਜਿਹੜੇ ਸਾਰੇ ਰਸਤੇ ਬੰਦ ਹੂੰ ਨੇ, ਅਤੇ ਹੁਣ ਹੋ ਗਈ 25 ਅਪ੍ਰੈਲ, ਆਹੋ, ਅਤੇ ਤਕਰੀਬਨ ਹਫਤਾ ਹੀ ਹੋ ਗਿਆ। ਹਫਤਾ ਹੋ ਗਿਆ ਅਤੇ ਪੂਰਾ। ਲੋਕ ਤਾਂ ਹੋ ਗਏ ਨੇ ਜ਼ਲੀਲ ਖਾਰ, ਇਹਦੇ ਹਾਂ। 'ਤੇ ਕੋਈ ਸ਼ੱਕ ਨਹੀਂ। ਹੂੰ। ਅਤੇ ਇਹਨਾਂ ਨੇ ਮਤਲਬ ਇਹ ਆ ਕਿ ਜ਼ਾਹਰ ਹੈ ਮੁਜ਼ਾਕਰਾਤ ਕਰਾਉਣ, ਮੀਡੀਏਟਰ ਬਣਨ, ਇਹ ਤਾਂ ਕੋਈ ਮਸਲਾ ਨਹੀਂ, ਲੇਕਿਨ ਲੋਕਾਂ ਨੂੰ ਇਸ ਤਰ੍ਹਾਂ ਜ਼ਲੀਲ ਤਰ੍ਹਾਂ ਕਰਨ ਸਿਕਿਉਰਿਟੀ ਦੇ ਨਾਮ 'ਤੇ। ਹੂੰ। ਅਤੇ ਉਹ ਬੜੀ ਮਤਲਬ ਉਹ ਲੋਕਾਂ ਕਹਿੰਦੇ ਨੂੰ ਕੋਈ ਕਿ ਸਿਕਿਉਰਿਟੀ ਕਲੈਰਿਟੀ। 'ਤੇ ਉਹ ਜਿਹੜੀ ਹੈ ਨਾ, ਉਹ ਪਾਕਿਸਤਾਨੀ 'ਤੇ ਕਰ ਹੀ ਰਹੇ ਸਨ। ਲੇਕਿਨ ਉਹ ਵੱਡੇ ਸਰਕਾਰ ਨੇ ਵੀ ਕਿਹਾ ਸੀ ਜੀ ਸਿਕਿਉਰਿਟੀ ਟਾਈਟ ਕਰੋ। ਉਹਨਾਂ ਦੇ ਵੀ ਕੋਈ ਐਡਵਾਈਜ਼ਰ ਇੱਥੇ ਹੈ ਸਨ। ਇਹਦੇ 'ਚ ਕਿੰਨੀ ਹਕੀਕਤ ਹੈ? ਹਾਂ ਨਹੀਂ, ਜ਼ਾਹਰ ਉਧਰੋਂ ਇਹਨਾਂ ਨੂੰ ਕੋਈ ਇਨਪੁਟ ਹਾਂ ਤਾਂ ਹੋਏਗੀ, ਲੇਕਿਨ ਇਹ ਹੈ ਕਿ ਤੁਸੀਂ ਆਖਿਰਕਾਰ ਡਿਸੀਜਨ ਤਾਂ ਤੁਸੀਂ ਲੈਣਾ ਨਾ। ਹਾਂ। ਡਿਸੀਜਨ ਅਲਟੀਮੇਟਲੀ ਡਿਸੀਜਨ ਮੇਕਰ ਤੁਸੀਂ ਹੋ। ਤੁਸੀਂ ਇਹ ਹੂੰ ਦੇਖਣਾ ਕਿ ਸਾਡੇ ਲੋਕ ਕਿਤਨੇ ਲੋਕਾਂ ਨੂੰ ਫੈਸਿਲੀਟੇਟ ਕਰਨਾ। ਹੂੰ। ਤੁਸੀਂ ਹੁਣ ਮਤਲਬ ਤੁਹਾਨੂੰ ਪਤਾ ਕਿ ਸਾਰਾ ਇਹਨਾਂ ਨੇ ਬਲੂ ਜਿਹੜਾ ਰੈੱਡ ਜ਼ੋਨ ਆ, ਹਾਂ। ਉਹ ਇਹਨਾਂ ਨੇ ਐਕਸਟੈਂਡ ਕਰ ਦਿੱਤਾ ਸੀ ਸੈਂਟੋਰਸ ਹੂੰ ਔਰ 0 ਪੁਆਇੰਟ। ਹੂੰ ਇਸ ਤੋਂ ਲੈ ਕੇ ਪੂਰਾ ਜਿਹੜਾ ਸਾਰਾ ਏਰੀਆ ਸੀਗਾ ਉਹ ਹੂੰ। ਜ਼ਾਹਰ ਆ ਉਹ ਤਕਰੀਬਨ ਬੰਦ ਸੀ, ਲੇਕਿਨ ਜੀ ਪਹਿਲੀ ਮਖਸੂਸ ਹੈ। ਵਾਰੀ ਥੋੜ੍ਹੀ ਹੋਇਆ ਇਸਲਾਮਾਬਾਦ ਨਾਲ। ਇਹ ਤਾਂ ਚਲੋ ਪੀਸ ਡੀਲ ਹੋ ਰਹੀ ਹੈ, ਦੁਨੀਆ ਦੀ ਵੱਡੀ ਡੀਲ ਹੋ ਰਹੀ, ਪਾਕਿਸਤਾਨ ਦੀ ਬੱਲੇ ਬੱਲੇ ਹੋ ਰਹੀ। ਇੱਥੇ ਕ੍ਰਿਕਟ ਟੀਮ ਆ ਜਾਵੇ T20 ਦੀ ਅਤੇ ਫਿਰ ਬੰਦ ਹੋ ਜਾਂਦੇ। ਕੋਈ ਉਜ਼ਬਕਿਸਤਾਨ ਤੋਂ ਆ ਜਾਵੇ ਫਿਰ ਬੰਦ ਹੋ ਜਾਂਦਾ ਇਸਲਾਮਾਬਾਦ। ਇਹ ਕੋਈ ਪਹਿਲੀ ਵਾਰੀ ਤਾਂ ਨਹੀਂ ਹੋ ਰਿਹਾ। ਹਾਂ ਇਸ ਤਰ੍ਹਾਂ ਹੀ ਹੈ ਬਿਲਕੁਲ। ਇਹ ਟੀਮਾਂ ਦੀ ਸਿਕਿਉਰਿਟੀ, ਇਹ ਹਾਂ। ਮਸਲੇ ਮਸਾਇਲ ਹੁੰਦੇ ਰਹਿੰਦੇ ਨੇ। ਅਤੇ ਮੈਨੂੰ ਤਾਂ ਲੱਗਦਾ ਕਿ ਕੋਈ ਇਹ ਪਹਾੜਾਂ ਦੇ ਵਿੱਚ ਕੋਈ ਨਵਾਂ ਇਸਲਾਮਾਬਾਦ ਬਣਾ ਲੈਣ ਇਸ ਤਰ੍ਹਾਂ ਦੀਆਂ ਮੀਟਿੰਗਾਂ ਸ਼ੀਟਿੰਗਾਂ ਅਤੇ ਮੈਚਾਂ ਲਈ, ਤਾਂ ਕਿ ਲੋਕ ਤਾਂ ਇਸ ਹਿਸਾਬ ਤੋਂ ਜਾਣ ਨਹੀਂ ਛੱਡਣ। ਨਹੀਂ, ਉਹ ਕਹਿ ਰਹੇ ਨੇ ਜੀ ਕਿ ਹੁਣ ਇਸਲਾਮਾਬਾਦ ਨੂੰ ਅਸੀਂ ਬਣਾ ਦੇਣਾ ਜਨੀਵਾ। ਬੱਲੇ ਅੱਛਾ। ਬੱਲੇ ਹੋ ਜਾਣੀ ਇਸਲਾਮਾਬਾਦ ਦੀ। ਜਨੀਵਾ ਦਾ ਤੁਹਾਨੂੰ ਪਤਾ ਸਵਿਟਜ਼ਰਲੈਂਡ ਦਾ, ਜਿੱਥੇ UNO ਦੇ ਦਫ਼ਤਰ ਨੇ ਅਤੇ ਸਾਰੇ। ਉਹ ਉੱਥੇ 2 ਵਜੇ ਤੋਂ ਬਾਅਦ ਸ਼ਹਿਰ 'ਚ ਬੰਦਾ ਨਜ਼ਰ ਨਹੀਂ ਆਉਂਦਾ। 2 ਘੰਟੇ ਲਈ ਤੁਹਾਨੂੰ ਲੱਗਣਗੇ ਕੋਈ ਚਹਿਲ ਪਹਿਲ ਨਜ਼ਰ ਆਏਗੀ। ਉਸ ਤੋਂ ਬਾਅਦ ਉਹ ਸ਼ਹਿਰ ਜਿਹੜਾ ਵੀਰਾਨ ਹੋ ਜਾਂਦਾ। ਜਨੀਵਾ ਬਣਾਉਣ ਲੱਗੇ ਅਸੀਂ ਬਸ ਇਹਨਾਂ ਇਸਲਾਮਾਬਾਦ ਦੇ ਨੂੰ। ਇਸ ਤਰ੍ਹਾਂ ਦੇ ਕੋਈ ਆਈਡੀਆਜ਼ ਨੇ। ਨਕਵੀ ਹਾਂ ਸਾਹਿਬ ਉਹ ਕਦੀ ਕਹਿੰਦੇ ਨੇ ਜਿਹੜੇ ਉਹ ਪੂਰੇ ਗਰੀਬਾਂ ਦੀ ਬਸਤੀਆਂ ਢਾਤੀਆਂ, ਹਾਂ ਪ੍ਰਾਈਮ ਮਿਨਿਸਟਰ ਸੈਕਟਰੀਏਟ ਦੀ ਹਾਂ। ਉਹ ਵੈਬਸਾਈਟ ਚੋਈ ਸਾਹਿਬ 'ਤੇ। ਉਹ 'ਤੇ ਗੱਲ ਕਰੋ ਨਾ, ਹਾਂਜੀ। ਉਹ ਤਾਂ ਬੜਾ ਅਹਿਮ ਮਸਲਾ ਹੈ। ਹਾਂ ਉਹ ਪੂਰੀਆਂ ਢਾਤੀਆਂ। ਉਹ ਜੀ ਕਹਿੰਦੇ ਜੀ ਹੁਣ ਨਕਵੀ ਸਾਹਿਬ ਕਹਿੰਦੇ ਉੱਥੇ ਹੂੰ ਹਾਈ ਰਾਈਜ਼ ਬਿਲਡਿੰਗਾਂ ਬਣਾਉਣੀਆਂ, ਹੂੰ ਕਿ ਬਈ ਤੁਸੀਂ ਹਾਈ ਰਾਈਜ਼ ਬਿਲਡਿੰਗਾਂ ਬਣਾਉਣੀਆਂ, ਇੱਥੇ ਲੋਕ ਬੈਠੇ ਸੀ। ਹੂੰ ਕਹਿੰਦੇ ਜੀ ਉੱਥੇ ਲੋਕਾਂ ਨੇ ਕੰਪਨਸੇਸ਼ਨ ਲੈ ਲਈ ਹੋਈ ਸੀ ਅਤੇ ਕਿਸੇ ਕੋਲ ਲੀਗਲ ਡਾਕੂਮੈਂਟਸ ਨਹੀਂ। ਲੇਕਿਨ ਇਹ ਹੈ ਕਿ ਜਿਹੜੀ ਗਰੀਬ ਲੋਕ ਆ ਉਹਨਾਂ ਨੂੰ ਸਟੇਟ ਨੇ ਦੇਖਣਾ ਹੁੰਦਾ ਨਾ। ਹਾਂ। ਤੁਸੀਂ ਇਹਨਾਂ ਲਈ ਵੀ 2-3 ਟਾਵਰ ਕਿਤੇ ਬਣਾ ਦਿਓ ਬਾਹਰਲੀ ਸਾਈਡ 'ਤੇ, ਹੂੰ ਬਣਾ ਕੇ ਤੇ ਉਹ ਫਲੈਟ ਦੇ ਦਿਓ ਤਾਂ ਕਿ ਅਕੋਮੋਡੇਟ ਕਰ ਲਓ ਸਾਰੇ। ਹੁਣ ਲੋਕ ਵਿਚਾਰੇ ਬਾਰਾ ਕੋ ਬਣੀ ਗੱਲ ਆ ਇੱਧਰ ਉੱਧਰ। ਉਹ ਤੁਹਾਨੂੰ ਪਤਾ ਹੂੰ ਕਿਰਾਏ ਕਿੰਨੇ ਵੱਧ ਗਏ ਨੇ ਬਾਰਾ ਹਾਂ ਕੋ, ਹਾਂ ਕਿਉਂਕਿ ਬਿਲਕੁਲ। ਜ਼ਾਹਰ ਹੈ ਕਿ ਇੰਨੇ ਹਜ਼ਾਰ ਬੰਦੇ 20-30 ਹੂੰ ਹਜ਼ਾਰ ਬੰਦਾ ਹੋਣਾ ਹੈ ਜਿਹੜਾ ਸਾਰਾ। ਹੁਣ ਕਿੱਥੇ ਜਾ ਰਿਹਾ? ਇਸਲਾਮਾਬਾਦ ਦੇ ਮੇਨ ਤਾਂ ਨਹੀਂ ਆਏਗਾ। ਹਾਂ ਇਹਦੇ ਜੋ ਬਿਲਕੁਲ। ਗਰੀਬ ਲੋਕ ਸੀਗੇ ਹਾਂ। ਆਊਟਸਕਰਟਸ 'ਤੇ ਜਾ ਰਹੇ ਨੇ। ਹੂੰ ਕੋਈ ਬਾਰਾ ਕੋ ਜਾ ਰਿਹਾ, ਉਹਨਾਂ ਦੇ ਉੱਥੇ ਵੀ ਮਕਾਨਾਂ ਦੇ ਕਿਰਾਏ ਵੱਧ ਗਏ ਨੇ 10-20 ਹਜ਼ਾਰ, 15-15 ਹਜ਼ਾਰ। ਕੋਈ ਬਨੀ ਗਾਲਾ ਜਾਣੇ ਦੀ ਕੋਸ਼ਿਸ਼ ਕਰ ਰਿਹਾ, ਕੋਈ ਇੱਧਰ ਉੱਧਰ। ਇਹਨਾਂ ਲੋਕਾਂ ਨੂੰ ਮਤਲਬ ਕੋਈ ਇਹਨਾਂ ਕੋਲ ਕੋਈ ਆਲਟਰਨੇਟ ਨਹੀਂ ਹੈ। ਬਸ ਇਹ ਹੈ ਕਿ ਜਿਹੜੀ ਆਪਣੀ ਹੂੰ ਰੂਲਿੰਗ ਲੀਡ ਦੇ ਜਿਹੜੇ ਆਪਣਾ ਇਹਨਾਂ ਦੇ ਜਿਹੜੇ ਖਵਾਹਿਸ਼ਾਤ ਹਾਂ। ਹੁੰਦੇ ਉਹਨਾਂ ਨੂੰ ਪੂਰੇ ਕਰਨ ਲਈ ਤੇ ਚੋਈ ਸਾਹਿਬ ਲੋਕਾਂ ਇਹ ਨੂੰ ਜਿਹੜਾ ਠਾਕ ਕੇ। ਬਣਿਆ ਸੀ ਕਾਂਸਟੀਟਿਊਸ਼ਨ 1, 2 ਟਾਵਰ ਖੜੇ ਕੀਤੇ ਹਾਂਜੀ। ਸੀ, ਅਤੇ ਇਹਦਾ ਕੀ ਚੱਕਰ ਸੀ? ਹੁਣ ਉਹ ਦੇਖ ਲਓ ਨਾ, ਉਹ ਉੱਥੇ ਹਾਂ ਕਿੰਨੇ ਇਸ਼ੂ ਸੀਗੇ। ਉਹ ਅੱਜ ਤੇ ਖੜਾ, ਉਹ ਕੋਈ ਨਹੀਂ ਢਾਹ ਖੜਾ ਸਕਿਆ ਕਿਉਂਕਿ ਉਹ ਉਹਦੇ ਇੰਨਾ ਵੇਲੇ ਉੱਚਾ ਬਣਾ ਦਿੱਤਾ। ਉਹਦੇ ਉਹਦੀ ਇਸ਼ੂ ਕੀ ਸਨ? ਉਹਦੀ ਲੀਜ਼ ਦੇ ਇਸ਼ੂ ਸੀਗੇ। ਉਹਨਾਂ ਨੇ ਲੀਜ਼ ਦੀ ਜਿਹੜੀ ਹਾਂ ਉਹਨਾਂ ਨੇ ਲੀਜ਼ ਲਈ ਸੀ ਉਹ ਤੇ ਜਿਹੜੇ। ਇੱਥੇ ਬਰੀ ਇਮਾਮ ਕੀ ਇਸ਼ੂ ਹਾਂ ਸੀ? ਹਾਂਜੀ। ਉਹ ਹੁਣ ਉਸ ਟਾਵਰ ਦਾ ਮਸਲਾ ਉੱਥੇ ਜੱਜਾਂ ਦੇ, ਬਿਊਰੋਕਰੇਟਾਂ ਦੇ, ਹਾਂ। ਉਹਦੇ ਵਿੱਚ ਫਲੈਟ ਨੇ ਵੱਡੇ ਵੱਡੇ, ਹੂੰ। ਮਹਿੰਗੇ ਤੇ ਮਹਿੰਗੇ। ਉੱਥੇ ਇੰਨਾ ਉੱਚਾ ਬਣਾ ਦਿੱਤਾ, ਉੱਥੇ ਸਿਕਿਉਰਿਟੀ ਥ੍ਰੈਡ ਕੋਈ ਉੱਥੇ ਨਹੀਂ? ਸਿਕਿਉਰਿਟੀ ਦਾ ਥ੍ਰੈਟ ਕੋਈ ਨਹੀਂ ਸੀ। ਅਮਰੀਕਾ ਨੇ ਨਹੀਂ ਕਿਹਾ ਹਾਲਾਂਕਿ ਕਿ ਤੁਹਾਨੂੰ ਬਈ ਪਤਾ ਨਾ ਇੱਥੋਂ? ਕਿ ਉਹ ਬੜਾ ਹਾਂ ਉਹਦੇ ਉੱਤੇ ਰੈਜ਼ਰਵੇਸ਼ਨ ਸੀ ਏਜੰਸੀਆਂ ਦੀ ਹਾਂ। ਕਿ ਇੱਥੇ ਸਿਕਿਉਰਿਟੀ ਦਾ ਥ੍ਰੈਟ ਹੈ। ਤੇ ਔਰ ਬਿਲਕੁਲ ਤੁਸੀਂ ਦੂਸਰਾ ਹੈ ਕਿ ਬਣਾਤਾ। ਲੀਜ਼ ਦੀ ਸੀਰੀਅਸ ਕਿਸਮ ਦੀ ਵਾਇਲੇਸ਼ਨ ਉਹਨਾਂ ਨੇ ਕੀਤੀ ਹੋਈ ਆ ਉਹ ਉਸ ਜਿਸ ਤਰ੍ਹਾਂ ਕੰਪਨੀ ਦੀ। ਦੀਆਂ ਗੰਨਾਂ ਆ ਗਈਆਂ ਚੋਈ ਸਾਹਿਬ, ਖੁਦਾ ਮਾਫ ਕਰੇ, ਉਹ ਸਨਾਈਪਰ ਸ਼ੂਟਰ ਆ ਗਏ ਨੇ। ਉਹ ਉੱਥੇ ਤੇ ਪ੍ਰਾਈਵੇਟ ਵੀ ਨੇ, ਬਾਕੀ ਬਿਊਰੋਕਰੈਟ ਵੀ ਨੇ, ਇਹ ਸਾਰੇ ਸਿਆਸਤਦਾਨ, ਉਹਨਾਂ ਨੇ ਆਪਣੇ ਆਪਣੇ ਫਲੈਟ ਬਣਾਏ ਨੇ। ਕਿਸੇ ਨਾਲ ਕੋਈ ਬੰਦਾ ਉੱਤੇ ਚੜ੍ਹ ਜਾਵੇ।
ਹੈ ਉਹ ਤਾਂ ਰੈੱਡ ਜ਼ੋਨ ਅੱਗੇ ਹਾਂਜੀ, ਲੇਕਿਨ ਉਹ ਉਹਨਾਂ ਨੂੰ ਕੁਛ ਨਹੀਂ ਪ੍ਰੈਜ਼ੀਡੈਂਟ ਕਹਿੰਦਾ, ਲੇਕਿਨ ਹਾਊਸ ਜਿਹੜੀ PM ਗਰੀਬਾਂ ਦੇ ਹਾਊਸ ਪਿੱਛੇ ਬਸਤੀਆਂ ਉਹ ਇਹਨਾਂ ਨੇ ਸਿਕਿਉਰਿਟੀ ਦੇ ਨਾਮ ਤੇ ਕਰਾਤੀਆਂ, ਹਾਂ। ਉਹਨਾਂ ਨੂੰ ਕੋਈ ਆਲਟਰਨੇਟ ਜਗ੍ਹਾ ਨਹੀਂ ਦਿੱਤੀ। ਹੂੰ ਕਹਿੰਦੇ ਜੀ ਇਹ ਲਾਟੀ ਨਹੀਂ ਸੀ, ਬਿਲਕੁਲ ਉਹ ਲਾਟੀ ਨਹੀਂ ਸੀ, ਲੋਕਾਂ ਨੇ ਕੰਪਨਸੇਸ਼ਨ ਲਈ ਸੀ, ਲੇਕਿਨ ਲੋਕ ਅੱਗੇ ਵੇਚਦੇ ਉਹਨਾਂ ਨੂੰ, ਤੇ ਗਰੀਬ ਲੋਕ ਉਹਨਾਂ ਨੂੰ ਤਾਂ ਨਹੀਂ ਪਤਾ ਚੌਧਰੀ ਸਾਹਿਬ ਹੁੰਦਾ। ਉਸੇ ਤੇ ਆਵਾਂਗੇ ਫਿਰ। ਇਹਨੇ ਕਰਾਚੀ 'ਚ ਵੀ ਡਿੱਗਿਆ ਸੀ, ਉਹ ਨੈਸਲੇ ਟਾਵਰ ਦੀ ਗੱਲ ਹਾਂ ਉਹ ਟੈਸਲਾ ਕੀ ਸੀ ਨੈਸਲੇ ਟਾਵਰ, ਟਾਵਰ, ਨੈਸਲੇ ਟਾਵਰ, ਉਹ ਵੀ ਡਿੱਗ ਉਹ ਦਿੱਤਾ ਵੀ ਸੀ। ਵਿਚਾਰੇ ਲੋਕਾਂ ਨੂੰ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਖਾਹਿਸ਼ ਤੇ ਗਰਾਤਾ। ਉਹ ਜਿਹੜੇ ਲੋਕਾਂ ਨੇ ਲਿਆ ਸੀ ਵੀ ਜਿਹਨਾਂ ਲੋਕਾਂ ਨੇ ਇਹ ਤਾਂ ਦੇਖੇ ਨਾ, ਉਦੋਂ ਜਿਹੜੀ CD ਹੈ ਕੈਪੀਟਲ ਡਿਵੈਲਪਮੈਂਟ ਅਥਾਰਟੀ, ਜਿਹੜੀ ਕਰਾਚੀ ਦੇ ਜਿਹੜੇ ਡਿਵੈਲਪਮੈਂਟ ਅਥਾਰਟੀਜ਼ ਨੇ, ਜਦੋਂ ਲੋਕ ਬਣਾ ਰਹੇ ਸੀ ਯਾਰ ਇੱਥੇ CDA ਦੇ ਲੋਕ, ਉਦੋਂ ਉਹਨੂੰ ਕਿਉਂ ਨਹੀਂ ਰੋਕਿਆ ਗਿਆ? ਉਹਦੇ ਉੱਤੇ ਕੋਈ, ਮੈਂ ਤੁਹਾਨੂੰ ਦੱਸਾਂ ਕਿ ਕੋਈ ਉਹਦੇ ਉੱਤੇ ਕੋਈ ਨਿਜ਼ਾਮ ਨਹੀਂ ਹੈ ਇਨਸਾਫ ਦਾ। CDA ਨੂੰ ਕੋਈ ਨਹੀਂ ਪੁੱਛਦਾ। ਇੰਟੀਰੀਅਰ ਮਿਨਿਸਟਰ ਖੁਦ ਕਹਿ ਚੁੱਕਿਆ ਕਿ CDA 'ਚ ਮੈਂ ਵੀ ਕੰਮ ਕਰਾਉਣਾ ਹੋਵੇ ਤਾਂ 10 ਲੱਖ ਦੇਵਾਂ ਤਾਂ ਫਿਰ ਕੰਮ ਹੋਏਗਾ। ਇੰਟੀਰੀਅਰ ਮਿਨਿਸਟਰ ਦੀ ਖੁਦ ਸਟੇਟਮੈਂਟ ਆ, ਤੁਹਾਨੂੰ ਤੁਸੀਂ ਦੇਖ ਕੇ ਯਾਦ ਨਹੀਂ ਤੁਹਾਨੂੰ ਕਰਾਚੀ ਤੋਂ ਉਹਨਾਂ ਨੇ ਸਟੇਟਮੈਂਟ ਦਿੱਤੀ? ਉਹਨੇ ਉਹ ਤੇ ਦਿੱਤੀ ਹੋਏਗੀ ਸਟੇਟਮੈਂਟ, ਤੇ 10 ਲੱਖ ਦਿੰਦਾ ਕਿਉਂ? ਉੱਦਾਂ CDA ਤੁਸੀਂ ਜਾਓ, ਕੰਮ ਹੀ ਨਹੀਂ ਤੁਹਾਡਾ, ਹਰ ਕੰਮ ਤੇ 20 ਆਬਜੈਕਸ਼ਨ ਕਰ ਰਹੇ ਹੋ। ਮਤਲਬ ਇੱਥੇ ਇੰਨੇ ਕਿਸਮ ਦੇ ਇਸ਼ੂ ਨੇ। ਇਹ ਤੋਂ ਸਾਬਤ ਕੀ ਹੁੰਦਾ? ਸਾਬਤ ਇਹ ਹੁੰਦਾ ਕਿ ਗਰੀਬ ਆਦਮੀ ਨੂੰ ਜਿਹੜਾ ਲੁੱਟਿਆ ਗਿਆ ਉਹ CDA ਨੇ ਮਿਲ ਕੇ ਲੁੱਟਿਆ ਜੀ। ਜ਼ਾਰੇ ਤੋਂ ਲੋਕ ਖਰੀਦ ਲਿਆ ਸੀ ਲੈਂਡ ਓਨਰਾਂ ਤੋਂ ਉਹ ਜਗ੍ਹਾ ਅਸਟਾਮ ਤੇ, ਉਦੋਂ CDA ਉਹਨਾਂ ਨੂੰ ਰੋਕਦੀ, ਉੱਥੇ ਨਾ ਬਸਤੀ ਬਣਨ ਦਿੰਦੀ। ਉਹ ਬਣਦੀ ਰਹੀ 30 ਸਾਲ 40 ਸਾਲ। ਨਹੀਂ, ਉਹ ਤਾਂ ਕਹਿੰਦੇ ਉਹ 60s ਵਿੱਚ ਹੋਇਆ ਚੌਧਰੀ ਸਾਹਿਬ, ਕਿ ਇਹਨਾਂ ਨੂੰ ਕੰਪਨਸੇਸ਼ਨ ਦਿੱਤੀ ਕਿ ਇਸਲਾਮਾਬਾਦ ਦਾ ਇੱਕ ਸਾਡਾ ਮਾਸਟਰ ਪਲਾਨ ਹੈ, ਇਹਦੇ 'ਚ ਅਸੀਂ ਕੋਈ ਸ਼ੈ ਬਣਾਉਣੀ ਹੈ ਬਿਜ਼ਨਸ ਸੈਂਟਰ ਦਾ, ਉਹ ਸਭ ਦਾ ਹੀ ਆਈਡੀਆ ਸੀ। ਅਤੇ ਉਹਨਾਂ ਨੇ ਕਿਹਾ ਜੀ ਲੋ ਜੀ ਕੰਪਨਸੇਸ਼ਨ ਦੇ ਹੋ ਗਈ, ਲੋਕਾਂ ਨੇ ਅੱਗੇ ਪਿੱਛੇ ਲੈ ਲਿਆ। ਉਹਨਾਂ CDA ਨੇ ਆਪ ਕਿਹਾ ਕਿ ਤੁਸੀਂ ਜਦੋਂ ਲੋੜ ਹੋਏਗੀ ਅਸੀਂ ਖਾਲੀ ਕਰਾ ਲਾਂਗੇ, ਫਿਲਹਾਲ ਰਵੋ। ਪਹਿਲੇ ਤਾਂ ਇਹ ਹੋ ਗਿਆ, ਉਸ ਨੂੰ ਖਾਲੀ ਕਰਾ ਲੈਣੀ ਚਾਹੀਦੀ, ਨਹੀਂ ਕਰਾਈ। ਲੋਕਾਂ ਨੇ ਕਿਹਾ ਲੋ ਜੀ ਇਹ ਤਾਂ ਚੰਗਾ ਹੋ ਗਿਆ, ਸਾਡਾ ਨਵਾਂ ਇਸਲਾਮਾਬਾਦ ਸ਼ਹਿਰ ਬਣਿਆ ਦਾਰੁਲ ਖਲਾਫਾ, ਅਤੇ ਬੱਲੇ ਬੱਲੇ ਹੋ ਗਈ। ਉਹਨਾਂ ਨੇ ਫਿਰ ਜਦੋਂ ਸ਼ਹਿਰ ਬਣਿਆ, ਫੈਲਣਾ ਸ਼ੁਰੂ ਹੋਇਆ। ਇੱਥੇ ਮਜ਼ਦੂਰ ਵੀ ਚਾਹੀਦੇ ਸਨ, ਅਮੀਰਾਂ ਨੂੰ ਘਰਾਂ 'ਚ ਕੰਮ ਕਰਨ ਵਾਲੇ ਵੀ ਚਾਹੀਦੇ ਸਨ, ਛੋਟੇ ਛੋਟੇ ਦਫ਼ਤਰ ਬਣਨੇ ਸਨ, ਉਹਨਾਂ 'ਚ ਕਲਰਕ ਵੀ ਚਾਹੀਦੇ ਸਨ, ਕੋਈ ਮੁਨਸ਼ੀ ਚਾਹੀਦਾ ਸੀ, ਅਦਾਲਤਾਂ ਇੱਥੇ ਸਨ, ਹਾਈ ਕੋਰਟ ਇੱਥੇ ਬਣ ਗਈ, ਪੂਰਾ ਮਲਟਾਈ ਨੈਸ਼ਨਲ ਦੇ ਹੈੱਡ ਆਫਿਸ ਇੱਥੇ ਆ ਗਏ। ਉਹ ਸਿਰਫ ਬਾਬੂ ਥੋੜ੍ਹੇ ਚਲਾਉਂਦੇ ਨੇ ਉਹਨੂੰ, ਬੰਦੇ ਤੇ ਆਣੇ ਸਨ। ਅਤੇ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਦੀ ਆਬਾਦੀਆਂ ਚਲਾਉਣ, ਬਿਲਕੁਲ CDA ਸ਼ਾਮਲ ਸੀ। CDA ਹਰ ਕਿਸਮ ਜਿਹੜੀ ਇਨਕਰੋਚਮੈਂਟ ਉਹਦੇ ਅਤੇ ਗਰੀਬ ਨੂੰ ਤਾਂ ਘਰ ਢਾਹ ਦਿੱਤਾ ਹੈ ਜੀ। ਕਹਿੰਦੇ ਜੀ ਕਿ ਇਹਨਾਂ ਦੀ ਅਲਾਟਮੈਂਟਾਂ ਸਨ, ਜਿਨ੍ਹਾਂ ਨੇ ਖਰੀਦਿਆ CDA ਦੇ ਨਾਲ ਕਰਕੇ। CDA ਨੇ ਕਿਹਾ ਕੁਝ ਨਹੀਂ ਹੋਏਗਾ, CDA ਨੂੰ ਕੁਝ ਨਹੀਂ ਕਹਿੰਦੇ। ਬਿਲਕੁਲ ਇਹ ਮਸਲਾ ਹੈ ਨਾ ਕਿ CDA ਲਈ ਉਹਨਾਂ ਲਈ ਕੋਈ ਜਿਹੜਾ ਨਾ ਹੈ ਨਾ ਜਸਟਿਸ ਸਿਸਟਮ ਨਹੀਂ ਹੈ ਕਿ ਇਹਨਾਂ ਨੂੰ ਵੀ ਕੋਈ ਆਂਸਰੇਬਲ ਕਰੇ, ਇਹਨਾਂ ਦੀ ਵੀ ਕੋਈ ਜਵਾਬਦੇਹੀ ਹੋਵੇ। ਇਹ ਤਾਂ ਇੱਕ ਇਸ਼ੂ ਨਾ ਇਸਲਾਮਾਬਾਦ ਦੇ ਹਰ ਇਸ਼ੂ ਦੇ ਵਿੱਚ, ਜਿਹੜੇ ਮਤਲਬ ਇਸਲਾਮਾਬਾਦ ਦੇ ਜਿਹੜੇ ਫੈਕਟਰੀ ਸੀਗੇ ਜਿਨ੍ਹਾਂ ਦੇ ਪਲਾਟ ਸੀ, ਉਹ ਅੱਗੇ ਪਲਾਟ 4-4 5-5 ਜਗ੍ਹਾ 'ਤੇ ਵਿਕੇ ਹੋਏ ਨੇ। ਲੇਕਿਨ ਹੁਣ ਜਦੋਂ ਲੋਕ ਟਰਾਂਸਫਰ ਕਰਾਉਣ ਜਾਂਦੇ ਨੇ, ਉਹ ਜਿਹੜੀ ਓਰੀਜਨਲ ਅਲਾਟਮੈਂਟ ਉਹਦੇ CDA ਵਾਲੇ ਆਬਜੈਕਸ਼ਨ ਕੱਢ ਦਿੰਦੇ ਨੇ। ਹਰ ਸ਼ਹਿਰ ਦਾ ਹੀ ਮਸਲਾ ਹੈ, ਹਰ ਸ਼ਹਿਰ 'ਤੇ ਮਾਫੀਆ ਬੈਠਾ ਹੈ, ਮਾਫੀਆ ਸਾਰਾ। ਇੱਥੋਂ ਕਲਰਕ ਤੋਂ ਲੈ ਕੇ ਉੱਤੇ ਬਾਬੂ ਤੱਕ ਵੱਡਾ, ਉਹ ਲੁੱਟ ਕੇ ਖਾਂਦੇ ਨੇ, ਅਤੇ ਗਰੀਬ ਆਦਮੀ ਨੂੰ ਕੀਮਤ ਪੇ ਕਰਨੀ ਪੈਂਦੀ। ਬਿਲਕੁਲ। ਅੱਛਾ, ਉਹ ਗੱਲ ਰਾਣਾ ਸਾਹਿਬ ਕਰ ਰਹੇ ਸੀ ਰਸਤਿਆਂ ਦੀ। ਰਸਤੇ ਤੋਂ ਪਹਿਲੇ ਮੈਂ ਕਿਹਾ ਬਰੀ ਇਮਾਮ ਮੁਕਾ ਦੀ ਹੈ ਨਾ, ਬਰੀ ਇਮਾਮ ਦਾ ਇੱਕ ਹੋਰ ਵੀ ਇਸ਼ੂ ਹੈ। ਅੱਛਾ, ਉਹ ਇਹ ਤੇ ਜਿਹੜਾ ਵੀ ਮਾਸਟਰ ਪਲਾਨ ਹੈ ਸੀ ਜਾਂ ਨਹੀਂ ਸੀ, ਉਹ ਜਦੋਂ ਚਾਈਨੀਜ਼ ਅੰਬੈਸੀ ਨੂੰ ਨਵੀਂ ਜਗ੍ਹਾ ਦਿੱਤੀ, ਨਵੀਂ ਬਣ ਗਈ, ਹਾਂਜੀ, ਹੈ ਨਾ। ਤੁਹਾਨੂੰ ਪਤਾ ਕਾਇਦੇ ਆਜ਼ਮ ਯੂਨੀਵਰਸਿਟੀ ਦਾ ਰਾਹ ਵੀ ਚੇਂਜ ਹੋ ਗਿਆ, ਅਤੇ ਸਭ ਕੁਝ ਚੇਂਜ ਹੋ ਗਿਆ। ਉਹਨਾਂ ਨੇ ਆਪਣਾ ਆਡਿਟ ਕਰਾਇਆ, ਉਹਨਾਂ ਦੀ ਚੀਨੀਆਂ ਦੀ ਸੀ ਕਿ ਜੀ ਇਹ ਬਸਤੀਆਂ ਹਟਾਓ, ਇੱਥੋਂ ਸਾਨੂੰ ਸਿਕਿਉਰਿਟੀ ਥ੍ਰੈਟ ਹੈ, ਗਰੀਬਾਂ ਤੋਂ ਸਾਨੂੰ ਸਿਕਿਉਰਿਟੀ ਥ੍ਰੈਟ। ਚਾਈਨਾ ਜਾਈਏ ਨਾ, ਉਹਨਾਂ ਨੇ ਆਪਣੀ ਕੱਚੀ ਬਸਤੀਆਂ ਰੱਖੀਆਂ ਨੇ, ਉਹਦੇ ਉੱਤੇ ਅੱਗੇ ਉਹ ਵੱਡੇ ਵੱਡੇ ਨਾ ਦੀਵਾਰਾਂ ਖੜੀ ਕਰਤੀਆਂ ਅਤੇ ਫਾਈਬਰ ਗਲਾਸ ਲਾ ਤਾ, ਨਜ਼ਰ ਨਾ ਆਉਣ ਲੋਕਾਂ ਨੂੰ ਅੱਗੇ, ਠੀਕ ਹੈ। ਅਤੇ ਇੱਥੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਦੀ ਬਸਤੀਆਂ ਤਬਾਹ ਕਰ ਦਿਓ, ਇਹ ਮਸਲਾ ਚੱਲਿਆ। ਫਿਰ ਇਹਦੇ 'ਚ US ਅੰਬੈਸੀ ਆ ਗਈ ਵਿੱਚ, ਉਹਨੇ ਕਿਹਾ ਜੀ ਕਿ ਹਟਾਓ। 2 ਵੱਡੀਆਂ ਅੰਬੈਸੀਆਂ ਪਾਕਿਸਤਾਨ ਵਿੱਚ, ਅਤੇ ਇਹ ਜਿਹੜੀ ਦੀਵਾਰ ਬਣੀ ਹੈ ਨਾ ਪਹਿਲੇ, ਤੁਹਾਨੂੰ ਪਤਾ ਹੈ ਬਰੀ ਇਮਾਮ ਦੇ ਅਤੇ ਇੱਧਰ ਦੀਵਾਰ ਜਿਹੜੀ ਬਣੀ ਹੈ ਰੈੱਡ ਜ਼ੋਨ, ਉਹ ਡਿਪਲੋਮੈਟਿਕ ਇਨਕਲੇਵ, ਪੈਸੇ ਕਿੰਨੇ ਦਿੱਤੇ? ਅਮਰੀਕਾ ਅਤੇ ਚੀਨੀਆਂ ਨੇ। ਅੱਛਾ, ਤੁਹਾਨੂੰ ਇੰਨੀ ਕੰਕਰੀਟ ਦੀ ਦੀਵਾਰ ਵੀ ਬਣਾ ਦਿੱਤੀ, ਫਿਰ ਵੀ ਕਹਿੰਦੇ ਹੋ ਕਿ ਕੋਈ ਥ੍ਰੈਟ, ਫਿਰ ਵੀ ਥ੍ਰੈਟ ਹੈ। ਹੁਣ ਕੋਈ ਬਰੀ ਇਮਾਮ ਕੋਲੋਂ ਜਾ ਕੇ ਕੋਈ ਮਿੰਨਤ ਕਰੀਏ, ਤੂੰ ਆਪੇ ਆਪਣਾ ਮਜ਼ਾਰ ਇੱਥੋਂ ਲੈ ਜਾ ਪਹਾੜ ਦੇ ਪਰਲੀ ਸਾਈਡ 'ਤੇ, ਕਿਉਂਕਿ ਗਰੀਬ ਨੇ ਤਾਂ ਆਉਣਾ ਹੈ। ਬਿਲਕੁਲ, ਉਹ ਤਾਂ ਮਜ਼ਾਰ 'ਤੇ ਜਾਂਦੇ ਹੀ ਗਰੀਬ ਹੈ। ਹਾਂਜੀ, ਉਹ ਨੈਤਲੀ ਬੇਕਰ ਥੋੜ੍ਹੀ ਜਾਏਗੀ ਉੱਥੇ। ਬਿਲਕੁਲ, ਨਕਵੀ ਸਾਹਿਬ ਰੋਜ਼ ਜਾ ਕੇ ਕੋਈ ਮੰਨਤ ਮੰਗਣਗੇ। ਗਰੀਬ ਨੇ ਤਾਂ ਫਿਰ ਵੀ ਪਹੁੰਚਣਾ, ਉਹਦੇ ਕੋਲ ਤਾਂ ਥ੍ਰੈਟ ਰਹੇਗਾ ਫਿਰ। ਬਿਲਕੁਲ।
ਲੇਕਿਨ ਮੇਰਾ ਤਾਂ ਰਾਣਾ ਸਾਹਿਬ ਦੇ ਪੁਆਇੰਟ ਇਹ ਹੈ ਕਿ ਅਗਰ ਕੋਈ ਇਹਨਾਂ ਦੀ ਮਜਬੂਰੀ ਵੀ ਸੀ, ਹਾਂ ਪਹਿਲੀ ਗੱਲ ਹੋਣੀ ਨਹੀਂ ਚਾਹੀਦੀ। ਹੂੰ ਤੁਸੀਂ ਕਿਉਂ ਗੈਰ ਮੁਲਕੀ ਜਿਹੜੇ ਇੱਥੇ ਐਮਬੈਸੀਆਂ ਦੇ ਕਹਿਣੇ ਤੇ ਆਪਣੇ ਲੋਕਾਂ ਦੇ ਤੁਸੀਂ ਕਿਉਂ ਘਰ ਤੁਹਾਨੂੰ ਤੁਸੀਂ ਦੇਖਿਆ ਉਹਨਾਂ ਦੀ ਵੀਡੀਓਜ਼ ਦੇਖੀਆਂ, ਲੋਕ ਰੋ ਰਹੇ ਮੈਂ ਤੇ ਨੇ ਬਹੁਤ ਹੀ ਕਿਉਂਕਿ ਜ਼ਾਹਰ ਹੈ ਉਹ ਵਿਚਾਰੇ ਲੋਕ ਥੋੜੇ ਥੋੜੇ ਉਹਨਾਂ ਦੇ ਕੋਈ ਇਤਨੀ ਬੜੀ ਪੂਰੀ monthly ਜ਼ਿੰਦਗੀ income ਦੀ ਨਹੀਂ ਹੈ। ਕਮਾਈ ਹੁੰਦੀ ਹੈ ਪੂਰੀ ਸਾਰੀ। ਜ਼ਿੰਦਗੀ ਦੀ ਕਮਾਈ। ਹਾਂ। ਬੜੇ ਸਾਡੇ ਐਗਜ਼ਾਮਪਲਸ ਵੀ ਨੇ ਜਿਹਨਾਂ ਨੇ ਸਭ ਹਾਂ, ਕੁਝ ਅੱਗ ਲੱਗ ਤੇ ਬਿਲਕੁਲ। ਮਕਾਨ ਬਣਾ ਹਾਂ। ਦਿੱਤਾ, ਉਹਨਾਂ ਦਾ ਇੱਕ ਦਿਨ 'ਚ ਹੀ ਤੁਸੀਂ ਬਲਡੋਜ਼ ਕਰ ਦਿਓ। ਹੂੰ ਲੇਕਿਨ ਅਗਰ ਕੋਈ ਮਜਬੂਰੀ ਸੀ ਕੋਈ ਬਹੁਤ ਹੀ ਜ਼ਿਆਦਾ, ਉਹ ਆਲਟਰਨੇਟ ਪਲਾਨ ਮਤਲਬ ਹਕੂਮਤ ਕੋਲ ਇੰਨੇ ਪੈਸੇ ਨੇ, ਇੱਥੇ ਇਹਨਾਂ ਨੇ ਇਹ ਸ਼ਹਿਰ ਦੀ ਡਿਵੈਲਪਮੈਂਟ 'ਚ ਇਹ ਮੌਜੂਦਾ ਦੌਰ ਜਿਹੜੇ ਨਕਵੀ ਸਾਹਿਬ ਦੇ ਇੰਟੀਰੀਅਰ ਮਿਨਿਸਟਰਸ਼ਿਪ ਦੇ ਵਿੱਚ ਇਹਨਾਂ ਨੇ ਬਿਲੀਅਨਸ ਦੇ ਅੰਡਰਪਾਸ ਬਣਾਏ ਨੇ ਅਨਨੈਸੈਸਰੀ। ਬਿਲਕੁਲ ਠੀਕ ਹੈ, ਲੋਕ ਇਸ਼ਾਰੇ ਤੇ 2 ਮਿੰਟ ਨਹੀਂ ਖੜਾ ਸਕਦੇ, 2 ਮਿੰਟ ਦਾ ਬਿਲਕੁਲ ਇਸ਼ਾਰਾ ਨਹੀਂ ਹੁੰਦਾ, ਇਸ਼ਾਰਾ ਤੇ ਹੁੰਦਾ ਲੈਸ ਦੈਨ 1 ਮਿੰਟ। ਹੂੰ ਠੀਕ ਹੈ ਨਾ, ਉਹ ਬਿਲੀਅਨਸ ਦੇ ਤੇ 1-2 ਬਿਲੀਅਨ ਇੱਥੇ ਅਗਰ ਉਹ ਟਾਵਰ ਤੇ ਲਾਇਆ ਹੁੰਦਾ ਹਾਈ ਰਾਈਜ਼ ਬਿਲਡਿੰਗ ਤੇ ਇੱਥੇ ਕਈ ਹਜ਼ਾਰਾਂ, ਮੈਂ ਕਹਿੰਦਾ 50,000 ਲੱਖ ਕਨਸਟੀਟਿਊਸ਼ਨ 1 ਦੇ ਉੱਤੇ ਤੁਸੀਂ ਆਪਣੇ ਫਲੋਰ ਬਣਾ ਕੇ ਤੇ ਉਹਨੂੰ ਜਾਇਜ਼ ਕਰਾ ਦਿਓ ਕਿ ਗਰੀਬਾਂ ਵਾਸਤੇ ਇੱਕ ਕਨਸਟੀਟਿਊਸ਼ਨ 1 ਨਹੀਂ ਬਣਾ ਸਕਦੇ। ਇੱਕ ਨਹੀਂ ਬਣਾ ਸਕਦੇ, ਇੱਕ ਕੋਲ ਹਾਈ ਰਾਈਜ਼ ਟਾਵਰ ਬਣਾਉਂਦੇ ਸਾਰੇ 40-50 ਹਜ਼ਾਰ ਬੰਦਾ ਐਡਜਸਟ ਹੋਣਾ ਸੀ, ਲੇਕਿਨ ਗਰੀਬਾਂ ਲਈ ਇਹਨਾਂ ਕੋਲ ਕੋਈ ਆਲਟਰਨੇਟ ਨਹੀਂ ਹੈ। ਹੂੰ ਸਿਰਫ ਜਿਹੜਾ ਕਿ ਆਪਣਾ ਇਹਨਾਂ ਦਾ ਬੈਨੀਫਿਟ ਆ ਉਹਨੂੰ, ਔਰ ਤੁਹਾਨੂੰ ਪਤਾ ਹੁਣ ਇਹਨਾਂ ਨੇ ਨਵੇਂ ਮਨਸੂਬੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਹੁਣ ਐਲਾਨ ਹੋ ਰਹੇ ਨੇ, ਉਹ ਮਤਲਬ ਪੂਰਾ ਇਸਲਾਮਾਬਾਦ ਜਿਹੜਾ ਉਹ ਤਬਾਹ ਬਰਬਾਦ ਕਰਨ ਦੇ ਲੁੱਟੇ ਹੋਏ ਨੇ। ਕੰਕਰੀਟ ਦਾ ਜੰਗਲ ਬਣਾਇਆ ਕਹਿੰਦਾ ਜੀ ਕਿ 1000 ਏਕੜ ਤੇ ਓਏ ਹੋਏ ਨੈਸ਼ਨਲ ਜਿਹੜਾ ਮਾਰਗਾ ਹਿੱਲ ਹੈ ਤੇ ਜੀ ਪਾਰਕ ਬਣਾਉਣਾ। ਔਰ ਨਾ ਕਰੋ ਤੁਹਾਡੀ, ਤੁਸੀਂ ਨਹੀਂ ਪੜ੍ਹੀ ਖਬਰ? ਮੈਂ ਖਬਰ ਮੇਰੀ ਨਜ਼ਰ ਨੂੰ ਲੱਗੀ, ਮੈਂ ਸਮਝਿਆ ਮਜ਼ਾਕ ਹੀ ਕੀਤਾ ਉਹਨੇ। ਉਹ ਹੁਣ ਦੇਖੋ ਨਾ 1000 ਏਕੜ ਮਤਲਬ ਸਹੀ ਹੈ, ਉਹ ਮਤਲਬ ਨੈਸ਼ਨਲ ਪਾਰਕ ਆ, ਪ੍ਰੋਟੈਕਟਡ ਏਰੀਆ ਡਿਕਲੇਅਰ ਆ, ਉਹਦੇ 'ਚ ਕੋਈ ਤਾਮੀਰਾਤੀ ਕੰਮ ਨਹੀਂ ਹੋ ਸਕਦਾ, ਉਹਦੀ ਨੈਚੁਰਲ ਬਿਊਟੀ ਸ਼ਹਿਰ ਦੀ, ਉਹਨੂੰ ਤਬਾਹ ਕਰ ਦੇਣਗੇ। ਉਹਨੂੰ ਮਤਲਬ ਪਾਰਕ ਬਣਾਉਣਗੇ 1000 ਏਕੜ ਦੇ, ਪੂਰੀ ਪਹਾੜੀਆਂ ਸਾਰੀਆਂ, ਹਰ ਸ਼ਹਿਰ এনवायरमेंटਲੀ ਪੂਰੇ ਸ਼ਹਿਰ ਦੀ এনवायरमेंट ਤਬਾਹ ਕਰ ਦੇਣਗੇ। ਪਹਿਲਾਂ ਵੀ ਹੋ ਚੁੱਕੀ, ਹਾਂ ਪਹਿਲੇ ਹੋ ਚੁੱਕੀ ਹੈ, ਤੇ ਕਹਿੰਦੇ ਡਲਨੈਸ ਫਿਰ ਇੰਜ ਹੀ ਮੁੱਕੇਗੀ ਸ਼ਹਿਰ ਦੀ। ਹਾਂ ਮਤਲਬ D12 ਦੇ ਨਾਲ ਕਹਿੰਦੇ ਕ੍ਰਿਕਟ ਗਰਾਊਂਡ ਬਣਾਉਣਾ ਤੇ ਬਈ ਪਹਿਲਾਂ ਤੁਸੀਂ ਕ੍ਰਿਕਟ ਗਰਾਊਂਡ ਸ਼ਹਿਰੋਂ ਬਾਹਰ ਬਣਾਓ, ਤੁਸੀਂ ਸ਼ਹਿਰ ਦੇ ਵਿੱਚ ਬਣਾ ਕੇ ਪੂਰਾ ਸ਼ਹਿਰ ਬੰਦ ਕਰ ਦਿੰਦੇ ਆ ਮੁੜ ਕੇ ਸਿਕਿਉਰਿਟੀ ਦੇ ਨਾਮ ਤੇ। ਇਹਨੂੰ ਤੁਸੀਂ 에ਅਰਪੋਰਟ ਦੇ ਨਜ਼ਦੀਕ ਬਣਾਓ ਤਾਂ ਕਿ ਟੀਮ ਉੱਥੇ ਉਤਰੇ, ਉੱਥੇ 5 ਸਟਾਰ ਹੋਟਲ ਬਣਾਓ, ਉੱਥੇ ਰਵੇ। ਸਾਹਿਬ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਮੋਟੀਆਂ ਮੋਟੀਆਂ, ਇਹਨਾਂ ਨੂੰ ਕਿਉਂ ਨਹੀਂ ਆਉਂਦੀਆਂ ਸਮਝ? ਇਹ ਮੈਨੂੰ ਨਹੀਂ ਸਮਝ ਨਹੀਂ, ਇਹ ਕੋਈ ਇਹਨਾਂ ਦਾ ਕੀ ਹੈ ਪਿੱਛੇ ਰਾਹ? ਕੋਈ ਸਾਇੰਸ ਲੱਭੋ ਨਾ, ਕਿਹੜੀ ਸਾਇੰਸ ਹੈ, ਕਿਹੜਾ ਫਾਰਮੂਲਾ ਹੈ ਜੇ ਤੇ ਤਹਿਤ ਕਰਦੇ ਨੇ ਬਈ। ਤੁਹਾਡੇ ਕੋਲ ਮਤਲਬ ਟਾਕਸ ਲਈ ਤੁਹਾਡੇ ਕੋਲ ਮੈਨੇਜ ਨਹੀਂ ਹੋ ਰਿਹਾ। ਹਾਂ ਬਿਲ ਤੁਸੀਂ ਅੱਛੀ ਗੱਲ ਹੈ, ਪਾਕਿਸਤਾਨ ਕੰਮ ਕਰ ਰਿਹਾ, ਲੇਕਿਨ ਤੁਸੀਂ ਮਤਲਬ ਇੱਕ ਪੂਰੇ ਹਫਤੇ ਤੋਂ ਪੂਰਾ ਇਸਲਾਮਾਬਾਦ ਮਹਿਸੂਰ ਕਰਕੇ ਰੱਖਿਆ, ਲੋਕ ਜਾ ਨਹੀਂ ਸਕਦੇ, ਲੋਕਾਂ ਬਾਜ਼ਾਰ ਹੈ। ਔਰ ਪੂਰਾ ਇਸਲਾਮਾਬਾਦ ਨਹੀਂ, ਜਿਹੜਾ ਨੂਰ ਖਾਨ 에ਅਰਬੇਸ ਦਾ ਏਰੀਆ ਉਹ ਵੀ ਪੂਰਾ, ਉਹਦੀ ਸਾਰੀਆਂ ਆਬਾਦੀਆਂ ਜਿਹੜੀਆਂ ਨਾ ਉਹ ਪੂਰਾ ਪਿੰਡ ਹੀ ਬੰਦ ਹੋਇਆ ਪਿਆ, ਉਹ ਬੰਦ ਆ, ਲੋਕ ਜਾ ਨਹੀਂ ਸਕਦੇ, ਪਬਲਿਕ ਟਰਾਂਸਪੋਰਟ ਚੱਲ ਕੋਈ ਨਹੀਂ ਰਹੀ, ਅੱਡੇ ਫੈਜ਼ਾਬਾਦ ਵਾਲੇ ਬੰਦ ਨੇ। ਲੋਕਾਂ ਦੀ ਮੂਵਮੈਂਟ ਜਿਹੜੀ ਉਹ ਜ਼ਾਹਰਾ, ਲੋਕਾਂ ਦੇ ਬੜੇ ਮਸਾਇਲ ਹੁੰਦੇ, ਹਰ ਬੰਦੇ ਕੋਲ ਗੱਡੀ ਤਾਂ ਨਹੀਂ ਹੈ ਨਾ ਆਪਣੀ, ਤੇ ਲੋਕਾਂ ਨੇ ਜਾਣਾ ਦੂਸਰੇ ਸ਼ਹਿਰਾਂ 'ਚ ਵੀ ਜਾਣਾ, ਲੋਕਾਂ ਦੇ ਕਿਸੇ ਦੀ ਫੌਤਗੀ ਆ, ਕਿਸੇ ਦੀ ਕੁਛ ਆ, ਕੋਈ ਬਿਮਾਰ ਆ, ਕੋਈ ਬੜੇ ਮਸਾਇਲ ਹੁੰਦੇ ਰਹਿਣ ਸਾਨੂੰ। ਬਿਲਕੁਲ ਉਹਨਾਂ ਨੂੰ ਤੁਸੀਂ ਕੇਟਰ ਤੇ ਕਰਨਾ ਨਾ, ਉਹ ਤੁਸੀਂ ਤੁਹਾਨੂੰ ਕੋਈ ਖਿਆਲ ਨਹੀਂ, ਤੁਸੀਂ ਸਿਰਫ ਇਹ ਕੀਤਾ ਹੈ ਔਰ ਉਹਦੇ ਨਾਮ ਤੇ ਤੁਸੀਂ ਨਾ, ਉਹ ਤੁਹਾਡੇ ਕੋਲ ਕੋਈ ਪਲਾਨ ਨਹੀਂ ਹੈ। ਤੁਸੀਂ ਚਲੋ ਕਰ ਲਓ, ਜਦੋਂ ਟਾਕ ਸੁਣੀਆਂ 5-6 ਘੰਟੇ ਪਹਿਲਾਂ ਤੁਸੀਂ ਕਰ ਲੈਣਾ, ਚਲੋ 12 ਘੰਟੇ ਪਹਿਲੇ ਕਰ ਲਓ। ਹਾਂ 12 ਘੰਟੇ ਪਹਿਲਾਂ ਕਰ ਲਓ। ਪੂਰਾ ਤੁਸੀਂ ਟਰੱਕ ਬੰਦ ਕੀਤੇ ਹੋਏ, ਹੁਣ ਦੱਸੋ ਟਰੱਕਾਂ ਵਾਲੇ ਵਿਚਾਰੇ ਉਹ ਕੀ ਕਰਨ? ਉਹ ਜਿਹੜਾ ਇੱਥੇ ਸਾਡਾ ਟ੍ਰੇਡ ਅਫਗਾਨਿਸਤਾਨ ਨਾਲ ਬੰਦ ਹੋ ਗਈ, ਜਿਹੜੇ ਇੱਥੇ ਇਸਲਾਮਾਬਾਦ ਸ਼ਹਿਰ ਵੇਚਣ ਆਉਂਦੇ ਸਨ, ਕਸ਼ਮੀਰ ਜਾਂਦੇ ਸਨ, ਮਰੀ ਹਰ ਸ਼ਹਿਰ ਉਹ ਵੀ ਲੋਕ ਨੇ ਨਾ ਜਿਨ੍ਹਾਂ ਨੇ ਡੇਲੀ ਬੇਸਿਸ ਤੇ ਕਮਾਉਣਾ ਹੁੰਦਾ, ਖਾਣਾ ਹੁੰਦਾ। ਸਾਰੇ ਤੇ ਬੰਦੇ ਨਹੀਂ ਨੇ ਜਿਹਨਾਂ ਕੋਲ ਪੈਸੇ ਹੁੰਦੇ। ਉਹ ਜਿਹੜਾ ਰੋਜ਼ ਦਾ ਦਿਹਾੜੀਦਾਰ ਮਜ਼ਦੂਰ ਆ, ਉਹ ਤੇ ਵਿਚਾਰਾ ਮਰ ਗਿਆ। ਬਸ ਉਹ ਮਾਰੀ ਜਾਣਾ ਚਾਹੀਦਾ ਇਸ ਮੁਲਕ 'ਚ ਹੋਇਆ, ਤੇ ਮਾਫੀਆ ਦਾ ਤੇ ਇੱਥੇ ਅਲੀਟ ਦਾ ਮੁਲਕ ਹੈ ਇੱਥੇ, ਉਹ ਤੇ ਜ਼ਿੰਦਾ ਹੈ, ਸਾਹ ਲੈ ਰਿਹਾ, ਤੇ ਬੜੀ ਮਿਹਰਬਾਨੀ ਹੈ ਰਿਆਸਤ ਨੇ ਤੇ ਇਸ ਸ਼ਰਾਫੀਆ ਨੇ ਅਲਾਉ ਕੀਤਾ ਹੋਇਆ ਕਿ ਸਾਹ ਤੇ ਲੈ ਲੈ ਬਈ ਤੂੰ। ਤੇ ਇਹਦੇ ਵਿੱਚ ਹੁਣ ਤੁਹਾਨੂੰ ਇੱਕ ਥੋੜੀ ਮਜ਼ਾਕ ਵਾਲੀ ਖਬਰ ਵੀ ਸੁਣਾ ਦਿਓ। ਦੁੱਖ ਵਿੱਚ ਇਸਲਾਮਾਬਾਦ ਪੁਲਿਸ ਨੇ ਇੱਕ FIR ਵੀ ਦਿੱਤੀ ਹੈ। ਕਿਹਦੇ ਉੱਤੇ? ਇੱਕ ਪੋਸਟ ਲਿਖਣੇ ਤੇ ਇੱਕ ਬੰਦੇ ਦੇ ਖਿਲਾਫ। ਅੱਛਾ। ਤੇ ਬੰਦਾ ਅਰੈਸਟ ਵੀ ਕਰ ਲਿਆ, ਤੇ ਪੋਸਟ ਉਹਨੇ ਪਤਾ ਕੀ ਲਿਖੀ ਹੈ? ਉਹਨੇ ਕਿਹਾ ਜੀ ਕਿ ਸਾਡੇ ਸ਼ਹਿਰੀਆਂ ਦੇ ਬਹੁਤ ਸਾਰੇ ਮਸਾਇਲ ਹੱਲ ਹੋ ਸਕਦੇ ਆ ਅਗਰ ਅਸੀਂ ਵੀ, ਉਹਨੇ ਅਸਲ ਜਿਹੜਾ ਤਰਨੌਲ ਫਾਟਕ ਉਹਨੂੰ ਕਿਹਾ ਆਬਨਾਏ ਹਰਮਸ। ਅੱਛਾ। ਉਹਨੇ ਕਿਹਾ ਜੀ ਸਾਡੇ ਮਸਾਇਲ ਵੀ ਹੱਲ ਹੋ ਸਕਦੇ ਆ, ਇਹ ਜਿਹੜਾ ਤਰਨੌਲ ਫਾਟਕ ਹੈ ਨਾ, ਇਹ ਵੀ ਆਬਨਾਏ ਹਰਮਸ ਆ, ਇਹਨੂੰ ਬੰਦ ਕਰ ਦਈਏ ਤੇ ਸਾਡੇ ਵੀ ਮਸਾਇਲ ਹੱਲ ਹੋ ਜਾਣ। ਅੱਛਾ। ਹਾਂ ਇੱਥੇ ਮੈਂ FIR ਦੇ ਦਿੱਤੀ ਇਸਲਾਮਾਬਾਦ ਤਰਨੌਲ ਨੇ, ਮੈਂ ਤੈਨੂੰ ਸਹੀ ਕਹਿ ਰਿਹਾ। ਓਏ ਹੋਏ ਹੋਏ, ਇਹ ਤੇ ਮਜ਼ਾਕ ਵਿੱਚ ਕੀਤਾ ਕਿਸੇ ਉਹਨੇ, ਮਜ਼ਾਕ ਕਰਨਾ ਵੀ ਇੱਥੇ ਪਾਬੰਦੀ ਲਾ ਕੇ ਕੋਈ ਸ਼ਾਇਦ ਲਾਅ ਐਂਡ ਆਰਡਰ ਦਾ ਮਸਲਾ ਨਾ ਬਣ ਜਾਏ, ਲੋਕ ਰੋਡ ਹੀ ਨਾ ਬੰਦ ਕਰ ਦੇਣ। ਉਸ ਤੋਂ ਉਹਨਾਂ ਨੇ ਕਿਹਾ FIR ਦੇ ਦਿਓ ਬੰਦੇ। ਅੱਛਾ, ਵੈਸੇ ਉਹਦਾ ਮਤਲਬ ਕੀ ਸੀ ਕਿ ਫਾਟਕ ਬੰਦ ਕਰ ਦੇ? ਉਹਦਾ ਮਤਲਬ ਇਹ ਸੀ ਕਿ ਜੇ ਅਗਰ ਅਸੀਂ ਫਾਟਕ ਬੰਦ ਕਰ ਦਈਏ, ਇਹਨੂੰ ਜਿਹੜਾ ਤਰਨੌਲ ਏਰੀਆ ਇਹਨੂੰ ਆਬਨਾ ਹਰਮੋਜ਼ ਉਹਨੇ ਕਹਿ ਦਿੱਤਾ, ਤੇ ਔਰ ਜਿਹੜੀ ਸਾਡੀ ਕੋਈ ਡਿਮਾਂਡਸ ਉਹਨਾਂ ਦੀ ਹੋਣਗੀਆਂ, ਉੱਥੇ ਤੱਕ ਲੋਕਲ ਬੰਦਾ ਹੋਏਗਾ, ਜਿਹੜੇ ਲੋਕਾਂ ਦੇ ਰਸਤੇ ਸ਼ਸਤੇ ਬੰਦ ਨੇ ਸਾਰੇ, ਉਹਨੇ ਕਿਹਾ ਇਹ ਅਸੀਂ ਗੌਰਮੈਂਟ ਨੂੰ ਮਨਵਾ ਸਕਦੇ। ਜਿੱਦਾਂ ਈਰਾਨ ਜਿਹੜਾ ਨਾ ਉਹ ਬੰਦ ਕਰਕੇ ਤੇ ਉਹ ਆਪਣਾ ਉਹ ਮੁਤਾਲਬਾਤ ਮਨਵਾਉਣੇ ਦੀ ਕੋਸ਼ਿਸ਼ ਕਰ ਰਿਹਾ, ਇਹ ਉਹਦਾ ਅਸਲ ਮਸਲਾ।
ਓਏ ਹੋਏ ਹੋਏ, ਉਹਨਾਂ ਕਿ ਲੋ ਜੀ ਇਹ ਤੇ ਬਣਾਉਣ ਲੱਗੇ ਨੇ ਆਪਣਾ ਇੱਕ ਉਹਨੇ ਕਿਹਾ ਇਹ ਨਾ ਹੋਵੇ ਕਿ ਲੋਕ ਲਾ ਐਂਡ ਆਰਡਰ ਦਾ ਮਸਲਾ ਕ੍ਰੀਏਟ ਹੋ ਜਾਏ, ਕਿ ਪੋਸਟ ਜਿਹੜੀ ਉਹ ਜ਼ਰਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ। ਮਦਈ ਕੌਣ ਸੀ ਪਿੱਛੇ? ਉਹ ਆਮ ਇੱਕ ਬੰਦਾ ਕੋਈ ਵਿਚਾਰਾ ਆਇਆ ਪਿੰਡੀ ਦਾ ਉਹਨੇ ਰਹਿਣ ਵਾਲਾ। ਬੰਦਾ ਹੋਏਗਾ, ਉਹਨੇ ਲੇਕਿਨ ਵੈਸੇ ਹਾਂਜੀ ਉਹਨੇ ਲਿਖਿਆ ਉਹਦੇ ਕੋਲ ਜ਼ੇਨ ਚ ਆਇਆ, ਕੋਈ ਮੈਨੂੰ ਨਹੀਂ ਲੱਗਦਾ ਉਹਦੇ ਪਿੱਛੇ ਕੋਈ ਪਲਾਨ ਸੀਗਾ। ਤੇ ਮਜ਼ਾਕ ਕਰਨਾ ਵੀ ਜਿਹੜਾ ਇੱਥੇ ਬੜਾ ਉਹ ਜੁਰਮ ਬਣ ਗਿਆ। ਜੁਰਮ ਬਣ ਗਿਆ ਚੋਈ ਸਾਹਿਬ। ਹੈ ਪੀਕਾ, ਪੀਕਾ ਦੇ ਉੱਤੇ ਹੋਰ ਵੀ ਕੁਝ ਫੜੇ ਨੇ ਬੰਦੇ ਇਹਨਾਂ ਨੇ ਕੀ ਹਾਂ ਉਹ ਤੇ ਕਰੇ। ਪੀਕਾ ਉੱਤੇ ਤਾਂ ਬਸ ਜਿਹਨੂੰ ਦਿਲ ਕਰਦਾ ਉਹਨੂੰ ਚੁੱਕ ਲੈਂਦੇ ਨੇ ਉਹ ਤੇ। ਲੇਕਿਨ ਇਹ ਚੋਈ ਸਾਹਿਬ, ਇਹ ਤੁਸੀਂ ਕਰ ਰਹੇ ਸੋ ਕਿ ਇਸਲਾਮਾਬਾਦ ਬੰਦ ਹੋਇਆ, ਸਬਜ਼ੀ ਨਹੀਂ ਮਿਲ ਰਹੀ, ਇਹ ਨਹੀਂ ਕਰ ਰਹੇ। ਤੇ ਸਬਜ਼ੀ ਤੋਂ ਯਾਦ ਆਇਆ ਕਿ ਫਾਰਮ ਹਾਊਸ ਵੀ ਤੇ ਇੱਥੇ ਬਣਾਏ ਸਨ ਕਿ ਸਬਜ਼ੀਆਂ ਹਾਂ, ਹੋਣ, ਆਪਣੀ ਰਾਣਾ ਸਾਹਿਬ। ਗੰਦਮ ਹੋਵੇ, ਆਪਣਾ ਅਜਨਾਸ ਇਸਲਾਮਾਬਾਦ ਪੈਦਾ ਕਰੇ ਤੇ ਆਪਣੀ ਡੈਰੀ ਫਾਰਮ ਹੋਣ। ਉਹ ਕਿੱਥੇ ਗਏ? ਓਏ ਹੋਏ ਰਾਣਾ ਸਾਹਿਬ ਬੜੀ ਤੁਸੀਂ ਅੱਛਾ। ਬੜੀ ਜਿਹੜਾ ਨਾ ਉਹ ਹੈਂ? ਬਰੀਕ ਗੱਲ ਛੇੜ ਨਾ ਲਈ। ਕਰ। ਇਹ ਜਦੋਂ ਔਰ ਹੁਣ ਮੈਨੂੰ ਗੱਲਾਂ ਯਾਦ ਆ ਗਈਆਂ ਕਈ। ਹਾਂ। ਇਹ ਜਦੋਂ ਇਹ ਬਸਤੀਆਂ ਗਰਾਈਆਂ ਨਾ, ਇਹ ਲੋਕ ਗੱਲ ਕਰਦੇ ਇਸਲਾਮਾਬਾਦ 'ਚ। ਹੂੰ। ਤਕਰੀਬਨ ਤੁਸੀਂ ਬਸਤੀਆਂ ਗਰਾਤੀਆਂ। ਹਾਂ। ਤੁਸੀਂ ਇਹਨਾਂ ਨੂੰ ਕਿਹਾ ਜੀ ਕਿ ਇਹ ਜਿਹੜੇ ਲੀਗਲ ਅਕੂਪੈਂਟ ਨਹੀਂ ਸੀ, ਯਾਨੀ ਕਿ ਇਹਨਾਂ ਕੋਲ ਕੋਈ ਲੀਗਲ ਚੀਜ਼ ਨਹੀਂ ਸੀ ਕਿ ਇਹ ਸੀਗੇ, ਇਹ ਵੈਸੇ ਬੈਠੇ ਸੀਗੇ, ਤੇ ਉਹ ਤੁਸੀਂ ਗਰਾਤੀਆਂ। ਹਾਂ ਉਹਨਾਂ ਨੂੰ ਤਾਂ ਕਰ ਦਿੱਤਾ ਘਰੋਂ ਬੇਕਾਰ। ਬਿਲਕੁਲ। ਜਿਹੜੇ ਇਸਲਾਮਾਬਾਦ ਦੇ ਫਾਰਮ ਹਾਊਸ ਆ, ਹੂੰ। ਪੂਰੀ ਇਸਲਾਮਾਬਾਦ ਦੀ ਲੀਡ ਰਹਿੰਦੀ ਆ। ਹਾਂ। ਉਹ ਓਰੀਜਨਲੀ ਅਲਾਟ ਤੁਹਾਨੂੰ ਪਤਾ ਕਿਹਨਾਂ ਨੂੰ ਹੋਏ ਸੀ? ਉਹ ਉਹਨਾਂ ਲੋਕਾਂ ਨੂੰ ਅਲਾਟ ਹੋਏ ਸੀ ਕਿ ਇਹ ਸਬਜ਼ੀਆਂ ਬੀਜਣਗੇ ਤੇ ਇਹ ਸਬਜ਼ੀਆਂ ਇਸਲਾਮਾਬਾਦ ਲੋਕ ਖਾਣਗੇ ਸਬਜ਼ੀਆਂ, ਹੁਣ- ਗੰਦਮ ਸ਼ੰਦਮ ਹੁਣ ਹਰ ਸ਼ੈ। ਉੱਥੇ ਕੋਈ ਫਾਰਮ ਹਾਊਸ ਜਦੋਂ ਦੇ ਅਲਾਟ ਹੋਏ ਆ ਪਿਛਲੇ 20-30 ਸਾਲ ਜਾਂ ਇਸ ਤੋਂ ਵੀ ਪਿੱਛੇ, ਹੂੰ। ਕੋਈ ਇੱਕ ਬੰਦਾ ਵੀ ਉੱਥੋਂ ਸਬਜ਼ੀ ਨਹੀਂ ਬੀਜਦਾ। ਹੂੰ। ਕੋਈ ਮਤਲਬ 1 ਕਿਲੋ ਸਬਜ਼ੀ ਵੀ ਕਦੀ ਤੁਸੀਂ ਦੇਖੀ ਹੋਵੇ ਕਿ ਇਸਲਾਮਾਬਾਦ ਦੀ ਸਬਜ਼ੀ ਮੰਡੀ ਜਿਹਨਾਂ ਫਾਰਮ ਹਾਊਸਾਂ ਤੋਂ ਆਈ ਹੋਵੇ? ਹੂੰ। ਬਿਲਕੁਲ ਨਹੀਂ। ਉਹ ਬੀਜਦਾ ਤੇ ਆਪਣੇ ਘਰ ਵਾਸਤੇ। ਸਾਰੀ ਲੀਡ ਉੱਥੇ ਚਲ ਗਈ। ਹਾਂ। ਉੱਥੇ ਵੱਡੇ ਨੇ ਵੱਡੇ ਉਹ ਆਲੀਸ਼ਾਨ ਕਿਸਮ ਦੇ ਫਾਰਮ ਹਾਊਸ ਤੇ ਮਹਿਲ ਬਣਾਏ ਨੇ ਉਹਨਾਂ ਮਹਿਲ ਵਿੱਚ। ਬਣਾਏ ਨੇ ਉੱਥੇ। ਮਤਲਬ ਹਰ ਹੂੰ। ਤੁਹਾਡਾ ਮਿਨਿਸਟਰ, ਫਾਈਨਾਂਸ ਮਿਨਿਸਟਰ, ਤੁਹਾਡਾ ਫਾਰਮਰ ਚੇਅਰਮੈਨ ਸੈਨੇਟ, ਫਾਰਮਰ ਸਪੀਕਰ, ਫਾਰਮਰ ਮਿਨਿਸਟਰ, ਸਾਰੀ ਲੀਡ ਉੱਥੇ ਰਹਿੰਦੀ ਹੈ। ਹਾਂ। ਤੇ ਉਹਨਾਂ ਨੂੰ ਕੋਈ ਨਹੀਂ ਕਰਾਉਂਦਾ। ਹੂੰ। ਔਰ ਉਹਨਾਂ ਨੇ ਵਾਇਲੇਸ਼ਨ ਵੀ ਕੀਤੀ ਕਿਉਂਕਿ ਫਾਰਮ ਹਾਊਸ ਦੀ ਹੈ ਕਿ ਇੰਨਾ ਇਹਦਾ ਰਕਬਾ, ਉਹਦੇ ਵਿੱਚ ਇੰਨੀ ਸਿਰਫ ਉਹ ਕੰਸਟਰਕਸ਼ਨ ਕਰ ਸਕਦੇ। ਉਹਨਾਂ ਨੇ ਤਾਂ ਅੱਧੀ ਕੰਸਟਰਕਸ਼ਨ ਕੀਤੀ ਹੋਈ ਹੈ, ਬਹੁਤ ਜ਼ਿਆਦਾ ਕੰਸਟਰਕਸ਼ਨ ਕੀਤੀ। ਹੂੰ। ਠੀਕ ਹੈ। ਉਹਨਾਂ ਨੂੰ ਤੁਸੀਂ ਕੋਈ ਨਹੀਂ ਪੁੱਛ ਸਕਦੇ। ਉਹ ਸਾਡਾ ਇਹੀ ਇਸ ਮੁਲਕ ਦਾ ਮਸਲਾ ਹੈ ਇੱਥੇ ਜਨਾਬ। ਇਹ ਮੁਲਕ ਸਿਰਫ ਰੂਲਿੰਗ ਲੀਡ ਲਈ ਤੁਹਾਨੂੰ ਸਾਡਾ ਉਹ ਜਰਮਨੀ ਫਰੈਂਕਫਰਟ ਇੱਕ ਦੋਸਤ ਹੈ, ਉਹਨੂੰ ਬੜਾ ਸ਼ੌਕ ਨਾ YBG ਦਾ। ਵੈਸੇ ਟੈਕਸੀ ਟੁਕਸੀ ਚਲਾਉਂਦਾ ਜਿਵੇਂ ਪਾਕਿਸਤਾਨੀ ਵਿਚਾਰੇ ਸਾਡੇ ਦੋਸਤ ਕਰਦੇ ਨੇ। ਉਹਨੇ ਕਿਹਾ ਜੀ ਕਿ ਗਵਰਨਮੈਂਟ ਨੂੰ ਕਿਹਾ ਕਿ ਮੈਨੂੰ ਦੇ ਦਿਓ ਜ਼ਮੀਨ, ਨਾ ਮੈਂ ਉੱਥੇ ਫੁੱਲ ਲਾਵਾਂਗਾ ਅਤੇ ਫਰੂਟ ਲਾਵਾਂਗਾ। ਉਹਨੂੰ ਕੋਈ ਏਕੜ ਅਲਾਟ ਕਰਤਾ ਫਰੀ। ਅਤੇ ਉਹਨੇ ਜਾ ਕੇ ਇੱਕ ਛੋਟਾ ਜਿਹਾ ਬਣਾ ਲਿਆ, ਆਪਣਾ ਕਮਰਾ ਬਣਾ ਲਿਆ ਅਤੇ ਵਾਸ਼ਰੂਮ ਬਣਾ ਲਿਆ। ਅੱਛਾ ਜੀ, 3 ਮਹੀਨੇ ਬਾਅਦ ਛੱਡ ਕੇ ਨਾ ਨੱਟ ਗਿਆ, ਗਵਰਨਮੈਂਟ ਨੂੰ ਵਾਪਸ ਦੇ ਦਿੱਤਾ। ਉਹ ਕਹਿੰਦੇ ਨੇ ਔਖਾ ਕੰਮ ਹੈ ਜੰਗਲ 'ਚ ਇਕੱਲਾ ਰਹਿਣਾ। ਅੱਛਾ ਹੈ YBG ਕਰਨਾ ਔਖਾ ਕੰਮ ਹੈ। ਅਤੇ ਨਿਕਲ ਆਇਆ। ਅਤੇ ਅਗਰ ਇੱਥੇ YBG ਹੋ ਰਹੀ ਹੁੰਦੀ ਤੇ ਈਟ ਰਹਿੰਦੀ। ਹਾਂ ਬਿਲਕੁਲ। ਉਹਨਾਂ ਨੇ ਉਸ ਲੋਕਾਂ ਨੇ ਰੈਸ਼ਨ ਬਣਾਈਆਂ, ਉਹ ਹੈ ਸੀਗੇ YBG ਕਰਨ ਤੇ ਸਬਜ਼ੀਆਂ ਉਗਾਉਣ ਤੇ ਸਬਜ਼ੀਆਂ ਲੋਕਾਂ ਦੇਣ। ਇਹ ਚੌਧਰੀ ਇਫਤਖਾਰ ਨੇ ਵੀ ਤੇ ਨੋਟਿਸ ਲਿਆ ਸੀ, ਉਹ ਤਾਂ ਕੀ ਬਣਿਆ? ਸਰ ਇੱਥੇ ਮੈਂ ਤੁਹਾਨੂੰ ਦੱਸਿਆ ਰਾਣਾ ਸਾਹਿਬ, ਇੱਥੇ ਜਿਹੜੇ ਅਲੀਟ ਦੇ ਜਿਹੜੀਆਂ ਹੈ ਨਾ ਪ੍ਰਿਵਿਲੇਜਸ, ਉਹਨਾਂ ਦੀ ਸਹੂਲਤਾਂ, ਉਹਨਾਂ ਤੇ ਨੋਟਿਸ ਛੋਟਸ ਹੁੰਦੇ ਰਹੇ ਆ, ਲੇਕਿਨ ਉਹਨਾਂ ਨੂੰ ਫਰਕ ਕਦੀ ਨਹੀਂ ਪਿਆ। ਠੀਕ ਹੈ ਨਾ। ਇਹ ਫਾਰਮ ਹਾਊਸ ਨੂੰ ਹੱਥ ਲਾ ਕੇ ਦਿਖਾਉਣ ਤੇ CDA ਨੂੰ ਮੋਹਸਿਨ ਨਕਵੀ 10 ਲੱਖ ਰੁਪਏ ਪੱਤਾ ਦੇਣ ਨੂੰ ਤਿਆਰ ਹੈ। ਹਾਂਜੀ। ਤੇ ਉਹ CDA ਇੰਨੀ ਤਾਕਤਵਰ ਹੈ ਤੇ ਇਹਨਾਂ ਕੋਲੋਂ ਖਾਲੀ ਵੀ ਨਹੀਂ ਕਰਾ ਸਕਦੇ। ਹਾਂ ਤੇ ਉੱਥੇ ਮੈਂ ਕਹਿੰਦਾ ਉਹ ਉੱਥੇ ਕੋਈ 2 ਫਾਰਮ ਹਾਊਸ ਜਿਹੜੇ ਉਹ ਸਿੱਧੇ ਕਰਕੇ ਉੱਥੇ 2 ਬਣਾਉਂਦੇ ਹਾਈ ਰਾਈਜ਼ ਬਿਲਡਿੰਗ, ਤੇ ਪੂਰੀ ਸਾਰੀ ਆਬਾਦੀ ਉੱਥੇ ਆ ਜਾਣੀ ਸੀ। ਮਤਲਬ ਉੱਥੇ ਜਿਹੜੀ ਵਾਇਲੇਸ਼ਨ ਹੋ ਰਹੀ ਹੈ ਉਹਨੂੰ ਇਹਨੇ ਨਹੀਂ ਛੇੜਨਾ। ਮਤਲਬ ਪੂਰੀ ਇਸਲਾਮਾਬਾਦ ਦੀ ਜਿਹੜੀ ਲੋਕ ਆਏ, ਸਬਜ਼ੀਆਂ ਬਾਹਰੋਂ ਆਉਂਦੀਆਂ, ਸਬਜ਼ੀਆਂ ਗੰਦੇ ਪਾਣੀ ਵਾਲੀਆਂ, ਬਿਲਕੁਲ ਉਹ ਖਿਲਾ ਰਹੇ ਨੇ। ਹਾਂ। ਤੇ ਜਿਹੜੇ ਲੋਕਾਂ ਨੂੰ ਅਰਬਾਂ ਰੁਪਏ ਦੀ, ਬਿਲੀਅਨਸ ਦੀ, ਮਤਲਬ ਉਹ ਜ਼ਮੀਨ ਦੀ ਕੀਮਤ ਹੀ ਕੋਈ ਨਹੀਂ, ਇੰਨੀ ਮਹਿੰਗੀ ਆ ਉਹ ਫਾਰਮ ਹਾਊਸ ਵਾਲੀ। ਉੱਥੇ ਸਾਰੀ ਲੀਡ ਰਹਿੰਦੀ ਆ। ਔਰ ਚਲੋ ਹੁਣ ਤੇ ਉੱਥੇ YBG ਨਹੀਂ ਹੋ ਸਕਦੀ। ਇਹ ਫਾਰਮ ਹਾਊਸ ਗਰਾ ਕੇ ਨਾ ਜਿਹੜਾ ਬਿਜ਼ਨਸ ਸੈਂਟਰ ਨਹੀਂ ਬਣਾ ਰਹੇ ਬਰੀ ਇਮਾਮ ਦੇ ਕੋਲ, ਹਾਂਜੀ ਉੱਥੇ ਬਣਾ ਲੈਣ। ਉੱਥੇ ਬਣਾ। ਹਾਂਜੀ ਸਾਰੀ ਤੁਹਾਡਾ ਪੂਰਾ ਇੱਕ ਕਮਰਸ਼ੀਅਲ ਏਰੀਆ ਵੱਖਰਾ ਹੋ ਕਮਰਸ਼ੀਅਲ ਏਰੀਆ ਤੁਸੀਂ ਇਹਨਾਂ ਨੂੰ, ਲੇਕਿਨ ਉਹ ਤੇ ਉਹਨਾਂ ਨੂੰ ਮੈਂ ਹੱਥ ਵੀ ਨਹੀਂ ਲਾ ਸਕਦੇ ਕਿਉਂਕਿ ਉੱਥੇ ਤੁਹਾਨੂੰ ਸਾਰੇ ਮਿਨਿਸਟਰ ਰਹਿੰਦੇ ਨੇ। ਪੂਰੀ ਜਿਹੜੀ ਰੂਲਿੰਗ ਲੀਡ ਆ ਉਹਨਾਂ ਦੇ, ਉਹਦੇ ਚ ਨੂਨ ਲੀਗ ਵੀ ਸ਼ਾਮਲ ਆ, PTI ਵੀ ਸ਼ਾਮਲ ਆ, ਪੀਪਲਸ ਪਾਰਟੀ ਵੀ ਸ਼ਾਮਲ ਆ, JUI ਵੀ ਸ਼ਾਮਲ ਆ, ਹਰ ਸਿਆਸੀ ਜਮਾਤ, ਹਰ ਸਿਆਸੀ ਜਮਾਤ, ਬਿਊਰੋਕਰੇਟ ਵੀ ਸ਼ਾਮਲ ਆ, ਜੱਜ ਵੀ ਸ਼ਾਮਲ ਨੇ, ਗੈਰ ਸਿਆਸੀ ਜਮਾਤਾਂ ਵਾਲੇ ਵੀ ਸ਼ਾਮਲ ਨੇ, ਉਹ ਵੀ ਸ਼ਾਮਲ ਨੇ, ਉਹਨਾਂ ਦਾ ਸਾਰੇ ਨਾਮ ਉੱਤੇ ਸ਼ਾਮਲ। ਉਹ ਤਾਂ ਉਹਨਾਂ ਤੇ ਪੀਕਾ ਲੱਗ ਜਾਂਦਾ ਉਹਨਾਂ ਦਾ ਨਾਂ ਲੈਣ ਤੇ ਨਾ। ਸੋ ਇਹ ਸਭ ਬੜੀ ਗੱਲ ਹੋ ਗਈ। ਲੇਕਿਨ ਬਹਰਹਾਲ ਖੁਸ਼ਖਬਰੀ ਤੇ ਆ ਗਈ ਹੈ ਲੋਕਾਂ ਨੂੰ ਕਿ ਮੁਜ਼ਾਕਰਾਤ ਹੋ ਜਾਣਗੇ। ਬਸ ਤੁਸੀਂ ਇਸ ਤਰ੍ਹਾਂ ਜਿਹੜੀਆਂ ਖੁਸ਼ੀਆਂ ਮਿਲਦੀਆਂ ਨੇ, ਇਹ ਖਾਇਆ ਕਰੋ, ਇਹਨਾਂ ਨੂੰ ਪੀਆ ਕਰੋ, ਇਹਨਾਂ ਉੱਤੇ ਲੈ ਕੇ ਸੌਂ ਜਿਆ ਕਰੋ। ਬੜਾ ਫਾਕਾ ਹੋਏਗਾ ਅਤੇ ਤੁਹਾਨੂੰ ਬੜਾ ਫਖਰ ਹੋਏਗਾ ਕਿ ਅਸੀਂ ਪਾਕਿਸਤਾਨੀ ਹੈ, ਦੁਨੀਆ ਦੀ ਅਸੀਂ ਸੁਲ੍ਹਾ ਕਰਾ ਰਹੇ। ਕੀਮਤ ਤਾਂ ਹੁੰਦੀ ਹੈ ਥੋੜ੍ਹੀ ਜਿਹੀ, ਪੇ ਕਰ ਦਿਓ, ਕੋਈ ਨਹੀਂ। ਅਤੇ ਨਹੀਂ ਪੇ ਕਰੋਗੇ ਤਾਂ ਆਪੇ ਵਸੂਲ ਕਰ ਲੈਣਗੇ ਤੁਹਾਡੇ ਕੋਲੋਂ। ਮੇਰੇ ਲਈ ਤਾਂ ਇੰਨਾ ਹੀ ਚੋਈ ਸਾਹਿਬ, ਕੋਈ ਗੱਲ ਕਰਨਾ ਚਾਹਣ ਆਖਰੀ 'ਤੇ ਕਰ ਲੈਣ।
ਤੇ ਬਸ ਰਾਣਾ ਸਾਹਿਬ ਇਹੀ ਹੈ ਕਿ ਹੁਣ ਜਿਹੜੀਆਂ ਇੰਨੇ ਲੋਕਾਂ ਨੇ ਇੱਥੋਂ ਵਿਚਾਰਿਆਂ ਨੇ ਜਿਹੜੀ ਬਰਦਾਸ਼ਤ ਕੀਤੀ ਤਕਲੀਫਾਂ, ਤੇ ਉਹਦਾ ਹੁਣ ਇਹੀ ਹੈ ਕਿ ਕੋਈ ਟਾਕਸ ਦੇ ਵਿੱਚ ਕਾਮਯਾਬੀ ਹੋ ਜਾਏ ਔਰ ਪਾਕਿਸਤਾਨ ਦਾ ਕੋਈ ਨਾਮ ਜ਼ਰਾ ਤੀਜਾ ਰਾਊਂਡ ਨਾ ਹੋਵੇ, ਜ਼ਰਾ ਉਜਾਗਰ ਹੋ ਜਾਏ, ਸਾਡਾ ਜ਼ਰਾ ਬੱਲੇ ਬੱਲੇ ਹੋ ਜਾਏ, ਤੇ ਮੇਰੇ ਖਿਆਲ ਆ ਉਹ ਕੰਪਨਸੇਸ਼ਨ ਲੋਕਾਂ ਦੀ ਫੇਰ ਹੀ ਹੋ ਜਾਏਗੀ, ਅਦਰਵਾਈਜ਼ ਤੇ ਸਟੇਟ ਤੇ ਨਹੀਂ ਕਰ ਸਕਦਾ। ਤੇ ਤੀਜਾ ਰਾਊਂਡ ਨਾ ਹੋਵੇ ਤੇ ਚੰਗੀ ਗੱਲ ਹੈ, ਤੀਜਾ ਰਾਊਂਡ ਨਾ ਹੋਵੇ ਹੈ ਨਾ, ਫੇਰ ਹੀ ਚੰਗੀ ਗੱਲ। ਟਰੰਪ ਨੇ ਵੀ ਆਉਣਾ ਤੇ ਆ ਹੀ ਜਾਵੇ ਇਸ ਵਾਰੀ। ਹਾਂਜੀ ਬਿਲਕੁਲ। ਲਓ ਜੀ ਫਿਰ ਅੱਲਾ ਬਣੀ, ਕੱਲ ਮਿਲਾਂਗੇ ਫਿਰ। ਰੱਬ ਰੱਖ।